अस्सलाम वालेकुम वेलकम बैक टू अ ब्रांड न्यू व्लॉग। कैसे हैं आप सब? उम्मीद है कि आप सब खैर खरीद से होंगे, सेहत भी ठीक होगी। लो जी, ਤੁਸੀਂ ਮੇਰੀ ਆਵਾਜ਼ 'ਚ ਗਰਜ ਗੁਰਜ ਤੇ ਦੇਖ ਰਹੇ ਹੋਣੇ। ਤੁਸੀਂ ਕਹਿਣਾ ਕਿ ਬਾਈ ਵਾਵਾ ਹੀ ਅੱਜ ਫਰੈਸ਼ ਨਜ਼ਰ ਆ ਰਿਹਾ, ਕਿਉਂਕਿ ਅੱਜ ਬਾਬਾ ਜੀ ਸਵੇਰ ਦਾ ਟਾਈਮ ਮੌਸਮ ਬਾਹਰ ਬਹੁਤ ਜ਼ਿਆਦਾ ਫਰੈਸ਼ ਸੀ। ਕੋਈ 8 ਵਜੇ ਵਾਲੇ ਨੇ ਤੇ ਬਾਹਰ ਬਹੁਤ ਜ਼ਿਆਦਾ ਠੰਡੀ ਹਵਾ ਚੱਲ ਰਹੀ ਹੈ, ਲੇਕਿਨ ਬੱਦਲ ਕ੍ਰਾਸ ਹੋ ਗਏ ਨੇ। ਨਾਲੇ ਮੇਰੀ ਨਾ ਪੀੜ ਦੇ ਵਿੱਚ ਕਮੀ ਆ ਰਹੀ ਹੈ, ਥੋੜਾ ਜਿਹਾ ਨਾ ਸੈੱਟ ਹੋ ਰਿਹਾ। ਮੈਂ ਬੈਲਟ ਵੀ ਦੇਖੋ ਖੋਲ ਕੇ ਰੱਖ ਦਿੱਤਾ ਆ ਤੇ ਬਾਬਾ ਜੀ ਸ਼ਾਵਰ ਲੈ ਲਿਆ ਤੇ ਉਸ ਤੋਂ ਬਾਅਦ ਬਾਬਾ ਬਾਹਰ ਠੰਡੀ ਹਵਾ ਚੱਲ ਰਹੀ ਹੈ। ਜਦੋਂ ਮੈਂ ਸਟੈਪ ਉਤਰਦਾ ਨਾ ਉਸ ਟਾਈਮ ਥੋੜੀ ਤਕਲੀਫ ਹੁੰਦੀ ਹੈ, ਬਚਤ ਕਰਨੀ ਪੈਂਦੀ ਹਜੇ ਸਲੋ ਹੈ, ਲੇਕਿਨ ਇਹ ਹੈ ਕਿ ਪੀੜ ਦੇ ਵਿੱਚ ਕਾਫੀ ਜ਼ਿਆਦਾ ਹੱਦ ਤੱਕ ਫਰਕ ਪੈ ਗਿਆ ਤੇ ਬਾਕੀ ਸਪੀਡਲੀ ਪੈ ਰਿਹਾ ਮਾਸ਼ਾਅੱਲਾ। ਇਹ ਵੇਖ ਅਗਲਾ ਠੰਡ ਇੰਜੋਏ ਕਰੀ ਜਾ ਰਿਹਾ, ਠੰਡਾ ਮੌਸਮ ਬਾਬਾ ਜੀ, ਬਹਾਰਾਂ ਫੁੱਲ ਹੈਵੀ ਮੌਸਮ ਹੋ ਗਿਆ, ਫਰੈਸ਼ ਹੋ ਗਿਆ। ਲੇਕਿਨ ਬੱਦਲ ਬਹੁਤ ਜ਼ਿਆਦਾ ਸੀ ਪਹਿਲੇ, ਲੇਕਿਨ ਇਸ ਟਾਈਮ ਬੱਦਲ ਸਾਰੇ ਚਲੇ ਗਏ ਨੇ। ਤਕਰੀਬਨ ਸੂਰਜ ਵੀ ਨਿਕਲਿਆ, ਲੇਕਿਨ ਬੱਦਲ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਘਟ ਗਏ ਨੇ ਹੁਣ। ਠੀਕ ਹੈ, ਉਹ ਵੇਖੋ ਉਦੋਂ ਬਾਰਿਸ਼ਾਂ ਪਈਆਂ ਤੇ ਕਾਸ਼ਾ ਕਿੰਨਾ ਵੱਧ ਗਿਆ। ਹਾਂ ਵੀ ਜਵਾਨ ਮੈਂ ਪੌੜੀਆਂ ਨੂੰ ਉਤਰ ਸਕਦਾ ਹੁਣ, ਮੈਂ ਤੈਨੂੰ ਕੀ ਛੇੜਾ। ਬਾਬਾ ਜੀ ਜਿੱਡਾ ਫਰੈਸ਼ ਮੌਸਮ ਹੈ ਤੇ ਅੱਜ ਸਵੇਰ ਬੇਬੇ ਬਾਬਾ ਜੀ ਕੁਰਕਰੇ ਜੇ ਪਰਾਠੇ ਬਣਾ ਕੇ ਤੇ ਆਪ ਕੀਤੀ ਜਾ ਰਹੇ ਨੇ ਨਾਸ਼ਤਾ। ਮੈਂ ਸ਼ਾਵਰ ਲੈ ਰਿਹਾ ਸੀ, ਹੁਣ ਆ ਗਈ ਮੇਰੀ ਵੀ ਵਾਰੀ। ਇੱਧਰ ਉੱਧਰ ਨਹੀਂ, ਮੈਂ ਨਹਾ ਰਿਹਾ ਸੀ, ਨਹਾ ਕੇ ਹਟਿਆ। ਇਹ ਰੋਟੀ ਚੱਕ ਕੇ ਐਸੇ ਛਾਬੀ 'ਚ ਰੱਖ ਲਓ, ਰੋਟੀ ਵਿੱਚ ਚੱਕ ਲਓ ਬਸ। ਅੱਜ ਕੱਲ੍ਹ ਮੈਨੂੰ ਨਾ ਕ੍ਰੇਵਿੰਗ ਹੋ ਰਹੀ, ਕੱਲ੍ਹ ਵੀ ਅਚਾਰ ਦੇ ਨਾਲ ਰੋਟੀ ਖਾਣ ਦੀ। ਅਚਾਰ ਦੇ ਨਾਲ ਰੋਟੀ ਖਾਓ, ਸਵਾਦ ਹੀ ਵੱਖਰਾ ਹੈ। ਆ ਤੁਹਾਡਾ ਕੁਲਫਾ ਜਿਹਾ ਜਿਹਦਾ ਕਿ ਪਿਆ ਖਾਦਾ ਹੀ ਨਹੀਂ ਹੈ। ਹੁਣ ਥੋੜਾ ਜਿਹਾ ਪਾਵਾਂਗੇ ਸਾਲਨ, ਥੋੜਾ ਜਿਹਾ ਲਵਾਂਗੇ ਅਚਾਰ। ਇਹ ਵੀ ਮੈਨੂੰ ਦੇ ਦਿਓ। ਥੋੜਾ ਜਿਹਾ ਪਾਵਾਂਗੇ ਅਚਾਰ ਤੇ ਅਚਾਰ ਦੇ ਨਾਲ ਬਾਬਾ ਜੀ ਖਾਓ ਕੁਰਕਰੀ ਰੋਟੀ ਤੇ ਸਵੇਰੇ ਦਾ ਤੁਹਾਨੂੰ ਸਵਾਦ। ਲਓ ਸਰ ਜੀ, ਇਹ ਆਪਣਾ ਨਾਸ਼ਤਾ ਹੋ ਗਿਆ ਰੈਡੀ। ਨਾਲ ਪਰਾਠਾ, ਕੁਰਕਰਾ, ਅਚਾਰ ਤੇ ਨਾਲ ਆਪਣਾ ਬਾਬਾ ਜੀ ਚਨੇ ਦੀ ਦਾਲ ਤੇ ਨਾਲ ਚਾਹ ਤੇ ਨਾਲ ਫੜ ਲਈ ਹੁਣ ਪਾਣੀ ਦਾ ਗਲਾਸ। ਬਸ ਇੰਨਾ ਕੀ ਟਾਈਮ ਖਲੋਤਾ ਜਾਂਦਾ, ਹੁਣ ਹੋ ਗਈ ਬਸ। ਇਹ ਪਾਣੀ ਦਾ ਗਲਾਸ ਫੜੋ, ਨਾਲ ਆ ਗਿਆ ਬਾਬਾ ਜੀ ਛਿਲਕੇ ਵਾਲਾ ਪਾਣੀ ਸੁਬਹ ਤੇ ਬਸ ਸੈਟਅਪ ਹੋ ਗਿਆ ਪੂਰਾ। ਬਸ ਪਹਿਲੋਂ ਮਗਰੋਂ ਇਹੀ ਹੈ ਜੀ। ਨਾਸ਼ਤਾ ਕਰਕੇ ਭਾਈ ਤੁਹਾਡਾ ਹੋ ਗਿਆ ਫ੍ਰੀ ਤੇ ਬਾਹਰ ਜਿਹੜਾ ਨਾ ਬੱਦਲ ਆਪਣੇ ਗਾਇਬ ਹੋ ਕੇ ਤੇ ਹੁਣ ਧੁੱਪ ਦਾ ਸਮਾਂ ਹੋ ਗਿਆ, ਸੂਰਜ ਦੀ ਰੋਸ਼ਨੀ ਨਜ਼ਰ ਆਉਣ ਲੱਗੀ। ਲੇਕਿਨ ਇਹ ਹੈ ਕਿ ਚਲੋ ਫਿਰ ਵੀ ਸੂਰਜ ਨਿਕਲਿਆ, ਪਰ ਹਵਾ ਬਹੁਤ ਠੰਡੀ ਬਾਹਰੋਂ ਆ ਰਹੀ ਹੈ, ਪਸੀਨਾ ਮੈਨੂੰ ਆਇਆ। ਲੇਕਿਨ ਇਹ ਹੈ ਕਿ ਬਾਬਾ ਜੀ ਠੰਡਾ ਹੋ ਗਿਆ, ਕਾਫੀ ਹੱਦ ਤੱਕ ਬਿਹਤਰ ਹੋ ਗਿਆ। ਲੇਕਿਨ ਕੱਲ ਤੇ ਪਰਸੋਂ ਜਿਹੜੀ ਗਰਮੀ ਰਹੀ, ਓਏ ਹੋਏ ਉਹ ਗਰਮੀ ਨੇ ਤੇ ਧੂੜਾਂ ਪੱਟ ਛੱਡੀਆਂ ਸੀ। ਗਰਮੀ ਬਹੁਤ ਹੈ ਬਾਬਾ ਜੀ। ਭਾਈ ਆਪਕਾ ਲੇਟ ਗਿਆ, ਮੈंने कहा सो लूँ थोड़ा। ਠੀਕ ਹੈ, ਹੁਣ ਤੁਸੀਂ ਕਹਿਣਾ ਖੇਸ ਲਿਆ। ਬਾਬਾ ਜੀ ਏਸੀ ਚਲਾਇਆ ਸੀ ਤੇ ਪਹਿਲੇ ਮੈਂ ਵੈਸੇ ਹੀ ਲੇਟਿਆ, ਅੱਖਾਂ ਨਹੀਂ ਖੁੱਲਦੀਆਂ ਪਈਆਂ ਤੇ ਠੰਡ ਲੱਗ ਰਹੀ ਸੀ। ਫਲੈਸ਼ ਲਾਈਟ ਔਨ ਹੈ, ਇਸ ਵਜ੍ਹਾ ਤੋਂ ਠੰਡ ਲੱਗ ਰਹੀ ਸੀ। ਫਿਰ ਮੈਂ ਕਿਹਾ ਬਾਬਾ ਜੀ ਖੇਸ ਲੈ ਲਓ। ਇਹਦੇ ਸੁੱਤੇ ਪਏ ਮੈਨੂੰ ਠੰਡ ਲੱਗਦੀ ਨਾ, ਮੇਰਾ ਸੀਨ ਹੈ ਵੇ ਕਿ ਸੁੱਤੇ ਪਏ ਨੂੰ ਅਗਰ ਮੈਨੂੰ ਠੰਡ ਲੱਗਣ ਲੱਗ ਜਾਏ ਨਾ ਤੇ ਮੈਂ ਉੱਠਦਾ ਨਹੀਂ ਹੈ, ਮੈਂ ਉੱਥੇ ਕੁੰਗੜ ਜਾਣਾ। ਠੀਕ ਹੈ, ਤੇ ਹੁਣ ਥੋੜ੍ਹੀ ਜਿਹੀ ਰੈਸਟ ਕਰੀਏ, ਪਹਿਲੇ ਨੀਂਦਾਂ ਪੂਰੀਆਂ ਕਰੀਏ, ਕਿਉਂਕਿ ਅੱਜ ਟਾਈਮ ਦਾ ਉੱਠਿਆ ਹਾਂ ਮੈਂ ਤੇ ਕੋਈ 3-4 ਘੰਟੇ ਸੁੱਤਾ ਸੀ। ਹੁਣ ਮੈਂ ਕਿਹਾ ਦੁਪਹਿਰ ਹੈਗੀ ਹੈ, ਥੋੜ੍ਹੀ ਦੇਰ ਸੋਈਏ, ਨੀਂਦਾਂ ਪੂਰੀਆਂ ਕਰੀਏ, ਉਸ ਤੋਂ ਬਾਅਦ ਉੱਠ ਕੇ ਫਿਰ ਆਪਾਂ ਬਾਕੀ ਆਪਣਾ ਅੱਜ ਦਾ ਜੋ ਵੀ ਸੀਨ ਹੈ। ਠੀਕ ਹੈ, ਡਾਕਟਰ ਵੱਲ ਵੀ ਜਾਣਾ ਇੱਕ ਦਫਾ ਤੇ ਆਪਾਂ ਅੱਜ ਤੱਕ ਕੰਟੀਨਿਊ ਕਰ ਦਿਆਂਗੇ। 3 hours later। ਲਓ ਜੀ, ਚੋਰੀ ਆਸਨ ਸਾਹਿਬ ਆ ਗਏ। ਚੋਰੀ ਸਾਹਿਬ ਲਾ ਦੋ ਲਾਕ, ਕਰ ਦੋ ਖੜੀ, ਕਰ ਦੋ। ਹਾਂਜੀ ਆ ਜਾਓ। अस्सलाम वालेकुम। ठीक है, ਕਿਵੇਂ ਢਿੱਡੀ ਕੱਢੀ ਯਾਰ? ਤੂੰ ਢਿੱਡੀ ਛੋਟੀ ਕਿਵੇਂ ਕੀਤੀ? ਮੈਨੂੰ ਢਿੱਡੀ ਛੋਟੀ ਦਾ ਰਾਜ਼ ਦੱਸ ਦੇ ਮੈਨੂੰ ਯਾਰ। ਨਿਕਲੀ ਤੇ ਤੇਰੀ ਆ। ਨਹੀਂ, ਮੇਰਾ ਤੂੰ ਛੋਟਾ ਹੋ ਗਿਆ, ਮੇਰਾ ਵੇ ਕਾਫੀ ਜ਼ਿਆਦਾ ਹੱਦ ਤੱਕ ਨਿੱਕਾ ਹੋ ਗਿਆ। ਨਹੀਂ, ਮੇਰਾ ਨਿੱਕਾ ਹੀ ਆ, ਮੈਂ ਕਿਹੜਾ ਕਿਤੇ ਨਾ, ਮੇਰਾ ਪੁੱਤਰ ਕਾਫੀ ਹੱਦ ਤੱਕ ਨਿੱਕਾ ਹੋ ਗਿਆ। ਤੇਰੇ ਨਾਲ ਤਾਂ ਮੇਰਾ ਬੜਾ ਨਿੱਕਾ ਹੋ ਗਿਆ। ਮੁੰਡੇ ਕਿਉਂ ਘੂਰੀ ਪਾ ਕੇ ਵੇਖੀ ਜਾਂਦੇ? ਮੁੰਡੇ ਤੇਰਾ ਹੁਸਨ ਦੇਖ ਰਹੇ ਸੀ। ਹੁਸਨ ਮੇਰਾ ਉਹਨੇ ਕੀ ਵੇਖਣਾ? ਹੁਸਨ ਜਵਾਨੀ ਦਾ ਹੁਸਨ ਰੇੜਦਾ ਮਸਾਂ ਪਿਆ। ਹੁਸਨ ਬੜਾ ਔਖਾ ਹਿੱਲਣ ਜੋਗਾ ਹੋਇਆ, ਇਹਨਾਂ ਨੇ ਹੁਸਨ ਕੀ ਵੇਖਣਾ? ਹੁਣ ਤੈਨੂੰ ਤੇ ਜਵਾਨ ਵੀ ਨਹੀਂ ਕਹਿ ਸਕਦੇ। ਤੇਰੀ ਚੋਰੀ ਬੁੱਕੇ ਲਿਆਂਦਾ ਮੈਂ ਯਾਰ। ਕਿੱਥੇ ਆਹ ਵੇ ਤੇਰੇ ਲਈ ਲਿਆਂਦਾ ਸੀ ਬੁੱਕੇ, ਲਿਆ ਕੇ ਪਰ ਮੈਂ ਸੁੱਟ ਰੂੜੀ ਦੇ ਦਿੱਤਾ। ਇਹ ਬੁੱਕੇ ਤੋਂ ਕਿਸੇ ਹੋਰ ਵਾਸਤੇ ਲੈ ਕੇ ਹਵਾ ਚੱਲਣ ਲੱਗ ਗਈ ਬਾਬਾ ਜੀ, ਮੌਸਮ ਕਾਫੀ ਹੱਦ ਤੱਕ ਫਿੱਟ ਹੋ ਗਿਆ। ਮੌਸਮ ਦੀ 10.5 ਬੁੱਕੇ ਕਿਹਦੇ ਵਾਸਤੇ ਲੈ ਕੇ ਆਂਦਾ ਸੀ? ਬੁੱਕੇ ਬਾਹਰ ਲਿਆਂਦਾ ਸੀ, ਲੇਕਿਨ ਮਹਿਮਾਨ ਨਹੀਂ ਆਇਆ ਫਿਰ ਮੈਂ ਸੁੱਟ ਦਿੱਤਾ। ਕਿਹੜਾ ਸੀ ਮਹਿਮਾਨ ਸਾਹਿਬ? ਮਹਿਮਾਨ ਦਾ ਤੁਹਾਨੂੰ ਦੱਸਾਂਗੇ, ਆਏ ਬੱਸ ਹੋ ਗਈ ਹੈ ਤਾਂ ਬਹੁਤਾ ਤੁਰਨਾ ਸੀ, ਇਹ ਤਾਂ ਇੰਨੇ 'ਚ ਬੱਸ ਹੋ ਗਈ ਹੈ। ਕਾਹਦਾ ਜਮਾਨ ਹੈ? ਇੱਕ ਛੁੱਟੀ ਜਾਂਦਾ ਭਾਈ। ਕੋਈ ਪੰਫਲੇਟ ਹੋਣਾ ਵਾ, ਕੋਈ ਪੂਰਾ ਸ਼ੋਪ ਜਾਂ ਕੋਈ ਅੱਛਾ, ਮੈਂ ਕਿਹਾ ਪਤਾ ਨਹੀਂ ਭਾਈ ਕੀ ਸੁੱਟਣ ਲੱਗਾ। ਭਾਈ ਸੁੱਟਣ ਲੱਗਾ, ਮੈਂ ਕਿਹਾ ਕਿਤੇ ਭਾਈ ਕੋਈ ਬਿੱਲ ਸੁੱਟਣ ਲੱਗਾ ਲੱਗਦਾ। ਭਾਈ ਨੇ ਸੁੱਟ ਦਿੱਤਾ, ਮੁੜ ਵੀ ਪਿਆ ਭਾਈ ਵਾਪਸ। ਵਾਲੇਕੁਮ ਅਸਲਾਮ। ਮੈਂ ਕਿਹਾ ਭਾਈ ਪਤਾ ਨਹੀਂ ਕੀ ਸੁੱਟਣ ਲੱਗਾ। ਲੈ ਚੋਰੀ ਮੌਸਮ ਸੁਹਾਨਾ। ਤੇਰੇ ਭਰਾ ਦੇ ਬਾਹਰ ਨਿਕਲਣ ਦੀ ਦੇਰ ਸੀ, ਵੇਖ ਭਰਾ ਸਾਡਾ ਚਾਹੁੰਦਾ ਜਿਹਨੂੰ ਗ੍ਰਹਿਣ ਲੱਗਾ। ਉਹ ਭਰਾਵਾ ਬੜਾ ਔਖਾ ਘਰੋਂ ਬਾਹਰ ਨਿਕਲਿਆ ਮੈਂ, ਚੰਦ ਗ੍ਰਹਿਣ ਵਾਲਾ ਹਿਸਾਬ ਹੋਇਆ ਪਿਆ, ਬੜਾ ਔਖਾ ਘਰੋਂ ਬਾਹਰ ਨਿਕਲਿਆ।
ਹੋਰ ਸੁਣਾ ਸਿਹਤ ਬੇ ਸਭ ਫਿੱਟ सब ठीक ठाक ਪਿੰਡ ਫਿੱਟ ਕੰਮ पेंट फिट सब ਇੱਕਦਮ ਯੈਸ एकदम ये ਮਾਸ਼ਾਅੱਲਾ ਵਾਹ ਚੱਲਣ ਲੱਗ ਗਈ ਬਾਬਾ ਜੀ ਬੜੀ ਸੁਹਾਨੀ ਹੈ ਫਰੈਸ਼ ਹੋ ਗਿਆ ਮਾਹੌਲ ਹੋਰ ਤੇ ਗਰਮੀ ਬਹੁਤ ਸੀ ਘਰ ਦੇ ਕੋਲ ਤੇ ਤੇ ਘਰ ਗਰਮੀ ਬਹੁਤ ਸੀ ਇੱਧਰ ਹੁਣ ਖੁੱਲਾ ਪਿਆ ਇਹ ਚੈੱਕ ਕਰਨਾ ਇਹ ਪਲਾਟ ਸਾਰੇ ਦੇ ਸਾਰੇ ਕੰਸਟਰਕਟ ਨਹੀਂ ਹੋਏ ਇੱਧਰਲੇ ਪਾਸੇ ਪਲਾਟ ਖਾਲੀ ਪਏ ਨੇ ਤੇ ਉਹ ਨਾਲ ਪਾ ਰਹੇ ਕਿ ਨਾਲ ਹੁਣ ਇਹ ਗਲੀ ਖੁੱਲੀ ਹੈ ਜ਼ਿਆਦਾ ਗਲੀ ਤਾਂ ਬੇਸਿਕਲੀ ਹੋਣੀ ਹੈ ਲੇਕਿਨ ਇਹ ਹੈ ਕਿ ਇੱਥੇ ਘਰ ਕੋਈ ਟਾਵਾਂ ਬਣਿਆ ਹਜੇ ਹੈ ਖਾਲੀ ਪਿਆ ਇਸ ਵਜ੍ਹਾ ਤੋਂ ਕਰਕੇ ਤੇ ਬਾਬਾ ਜੀ ਉਹ ਗ੍ਰੀਨ ਸਿਟੀ ਚ ਬੋਲ ਲੈਂਦੇ ਨਾ ਫਿੱਟ ਚੋਰੀ ਮੈਨੂੰ ਚੇਤਾ ਆ ਗਿਆ ਹੈ ਉਹ ਤੂੰ ਆਇਆ ਅੱਲਾ ਲੋ ਮੈਂ ਤੈਨੂੰ ਦਿੰਦਾ ਬੰਦਿਆਂ ਦਾ ਨੰਬਰ ਤੇ ਜਾਂਦਾ ਹੈ ਨਾ ਤੂੰ ਪਲਾਟ ਵੇਖ ਕੇ ਜਾਣਾ ਗ੍ਰੀਨ ਸਿਟੀ ਦੇ ਵਿੱਚ ਹੁਣ ਮੈਂ ਕੋਈ ਇਸ ਟਾਈਮ ਸਫਰ ਨਹੀਂ ਹੋਣਾ ਮੈਂ ਸੱਦਣਾ ਸੀ ਇਮਰਾਨ ਨੂੰ ਪਿੰਡੋਂ ਹੁਣ ਤਾਂ ਮੈਂ ਸੱਦਿਆ ਕੋਈ ਨਹੀਂਗਾ ਤੇ ਜਾਂਦੇ ਆ ਬਾਬਾ ਜੀ ਤੂੰ ਨਾ ਉਹ ਪਲਾਟ ਵੇਖ ਕੇ ਜਾਣਾ ਗ੍ਰੀਨ ਸਿਟੀ ਚੋਂ ਪਲਾਟ ਕਰਨਾ ਕੀ ਹੈ ਪਲਾਟ ਬਾਬਾ ਜੀ ਇੱਕ ਬਣਦਾ ਪਿਆ ਵਾਰੇ ਦਾ ਮੈਂ ਡੀਲਰ ਨੂੰ ਆਖਿਆ ਇਸ ਵਾਰ ਮੈਨੂੰ ਦੱਸੀ ਪੈਸੇ ਹੁੰਦੇ ਤੇ ਉਹ ਵਾਰੇ ਦਾ ਬਣਦਾ ਪਿਆ 5 ਮਰਲੇ ਦਾ ਪਲਾਟ ਉੱਥੇ ਗ੍ਰੀਨ ਸਿਟੀ ਬੇਸਿਕਲੀ 5 ਮਰਲੇ ਦਾ ਪਲਾਟ ਕੋਈ ਨਹੀਂ ਉੱਥੇ 10-10 ਮਰਲੇ ਦੀ ਕਟਿੰਗ ਸਾਰੀ ਦੀ ਸਾਰੀ ਤੇ ਇਹ ਫਿਰ ਕਿੱਦਾਂ ਪੰਜ ਇਹ ਉਹ 10 ਮਰਲੇ ਦਾ ਹੀ ਸੀਗਾ ਪਲਾਟ ਠੀਕ ਹੈ ਉਹ ਕਿਸੇ ਨੇ 5 ਮਰਲੇ ਛੱਤਣਾ ਤੇ 5 ਉਹਨਾਂ ਨੇ ਵੇਚਣਾ ਉਹਨਾਂ ਨੂੰ ਪੈਸਿਆਂ ਦੀ ਲੋੜ ਉਹਨਾਂ ਨੇ 5 ਛੱਤਣਾ 10 ਛੱਤ ਨਹੀਂ ਸਕਦੇ ਤੇ ਉਹ ਬਾਬਾ ਜੀ ਵਿਕਦਾ ਪਿਆ ਸੌਦਾ ਬਣਦਾ ਪਿਆ ਵਾਰੇ ਦਾ ਅੱਛਾ ਤੇ ਬਾਬਾ ਜੀ ਉਹਨੂੰ ਤੂੰ ਮਾਰ ਨਜ਼ਰ ਠੀਕ ਹੈ ਤੇ ਜੇ ਬਣਿਆ ਤੇ ਮੈਨੂੰ ਦੱਸੀ ਠੀਕ ਹੈ ਮੈਂ ਤੁਹਾਨੂੰ ਦੱਸ ਦਾਂਗਾ ਇਸ ਰੇਂਜ ਦੇ ਵਿੱਚ ਤੇ ਜੇ ਗੱਲ ਬਣ ਜਵੇ ਨਹੀਂ ਉੱਥੇ ਰੈਸ਼ ਉੱਥੇ ਲੈ ਕੇ ਜਾਣੀ ਤੇਰਾ ਨਹੀਂ ਬਣ ਗਿਆ ਵਾਰੇ ਦਾ ਤੇ ਬਾਬਾ ਜੀ ਲੈ ਕੇ ਛੱਡ ਦਿਆਂਗੇ ਕੱਲ ਨੂੰ 4 ਪੈਸੇ ਦੇ ਜੇਗਾ ਇੰਜ ਬੈਂਕ 'ਚ ਪੈਸਿਆਂ ਦਾ ਕੀ ਦੇਣਾ ਇਹ ਵੀ ਠੀਕ ਹੈ ਸੌਦਾ ਵਾਰੇ ਦਾ ਬਣਦਾ ਪੇਸ ਹੋਇਆ ਤੇ ਤੂੰ ਜਾਂਦੇ ਆ ਨਾ ਨਜ਼ਰ ਮਾਰੀ ਮੇਰਾ ਖਿਆਲ ਹੁੰਦੇ ਨਾਲੋਂ ਕਿਸੇ ਹੋਰ ਸਿਟੀ ਦੇ ਵਿੱਚ ਜਿਹੜੇ ਨਵੇਂ ਡਿਵੈਲਪ ਹੋ ਰਹੇ ਉੱਥੇ ਉਹ ਨਹੀਂ ਮੇਰਾ ਦਿਮਾਗ ਹੋਰ ਇਸ ਟਾਈਮ ਚੱਲਦਾ ਪਿਆ ਜੇ ਕੱਲ ਨੂੰ 4 ਪੈਸੇ ਹੋਰ ਪਾ ਕੇ ਉੱਥੇ ਵੱਡਾ ਕਰਨ ਦਾ ਨਾ ਹੋਇਆ ਤੇ ਫਿਰ ਉਹੀ ਛੱਤਨ ਦਾ ਇਧਰੋਂ ਬੰਦਾ ਮੂਵ ਕਰੇ ਬਿਹਤਰ ਤੋਂ ਬਿਹਤਰ ਇਹ ਵਾ ਦੂਸਰੇ ਨੰਬਰ ਤੇ ਆਪਣੇ ਸ਼ਹਿਰ 'ਚ ਅੱਛਾ ਉਹ ਆਪਣੇ ਸ਼ਹਿਰ 'ਚ ਪਹਿਲੇ ਨੰਬਰ ਤੇ ਸਿਟੀ ਅੱਛਾ ਠੀਕ ਤੇ ਬੰਦਾ ਹਮੇਸ਼ਾ ਬਿਹਤਰ ਓਪਰਚੁਨਿਟੀ ਵੱਲ ਜਾਵੇ ਨਾ ਨਹੀਂ ਉਹਦੇ ਨਾਲੋਂ ਚੰਗਾ ਕਿਸੇ ਹੋਰ ਜਿਹੜੇ ਨਵੇਂ ਸਿਟੀ ਕੱਟ ਹੋ ਰਹੇ ਨਹੀਂ ਆਪਾਂ ਛੱਡਨੇ ਕਿਉਂ ਆ ਨਹੀਂ ਤੈਨੂੰ ਦੱਸਣ ਤੇ ਡਿਆ ਕਿ ਆਪਾਂ ਕੱਲ ਨੂੰ ਸੋਚ ਰਹੇ ਹਾਂ ਮੂਵ ਹੋਣ ਦਾ ਉਧਰ ਅੱਛਾ ਹਾਂ ਤੇ ਕੱਲ ਨੂੰ ਹੋਰ ਕੋਈ ਤੇ ਉਹ ਜਿਹੜੀ ਇੱਕ ਸਿਟੀ ਬਣਦੀ ਪਈ ਉਹ ਮਿਸ਼ਲ ਦੇ ਨਾਲ ਨਹੀਂ ਉਧਰ ਨਹੀਂ ਗ੍ਰੀਨ ਸਿਟੀ ਪਾਸ ਗ੍ਰੀਨ ਸਿਟੀ ਤੋਂ ਬਾਅਦ ਕਿਤੇ ਨਹੀਂ ਜਾਣਾ ਉੱਥੇ ਜਾ ਕੇ ਆਪਾਂ ਠੱਪਾ ਲਾ ਦੇਣਾ ਹੈਂਡ ਬ੍ਰੇਕ ਖਿੱਚ ਦੇਣੀ ਅੱਛਾ ਯੈਸ ਚੱਲ ਫਿਰ ਉਹ ਬੰਦੇ ਦਾ ਨੰਬਰ ਦੇ ਉਹਦੇ ਨਾਲ ਹੋਰ ਰਾਬਤਾ ਕਰ ਲੈਂਦੇ ਨੰਬਰ ਮੈਂ ਤਾਂ ਤੈਨੂੰ ਦੇਣਾ ਜਾਂਦੇ ਜਾਂਦੇ ਤੂੰ ਨਜ਼ਰ ਮਾਰੀ ਜੀ ਨਾ ਨਜ਼ਰ ਮਾਰੀ ਜੀ ਉਸ ਤੋਂ ਬਾਅਦ ਫਿਰ ਮੈਨੂੰ ਦੱਸੀ ਤੂੰ ਜਾਂਦਾ ਇੱਕ ਵਾਰ ਨਜ਼ਰ ਦੌੜਾਈ ਜੀ ਚੰਗਾ ਫਿਰ ਬਾਬਾ ਜੀ ਕੋਈ 1.5 ਸਾਲ ਦੀ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਬੇਬੇ ਨੂੰ ਅੱਜ ਮੈਂ ਕੀਤਾ ਰੈਡੀ ਠੀਕ ਹੈ ਖਾਣਾ ਸ਼ਾਨਾ ਖਾ ਲਿਆ ਮਾਸ਼ਾਅੱਲਾ ਤੇ ਬੇਬੇ ਨੂੰ ਮੈਂ ਕੀਤਾ ਰੈਡੀ ਮੈਂ ਕਿਹਾ ਬੇਬੇ ਤੂੰ ਨਿਕਲਣਾ ਮੇਰੇ ਨਾਲ ਵਾਕ ਤੇ ਠੀਕ ਹੈ ਤੇ ਮੈਂ ਤੇ ਹੁਣ ਥੋੜਾ ਰਿਕਵਰ ਹੋ ਰਿਹਾ ਮਾਸ਼ਾਅੱਲਾ ਕਾਫੀ ਤਬੀਅਤ ਬਿਹਤਰ ਹੈ ਤੇ ਮੈਂ ਥੋੜੀ ਫਿਰ ਦੁਬਾਰਾ ਵਾਕ ਕਰਨ ਚੱਲਾ ਤੇ ਬੇਬੇ ਨੂੰ ਕੀਤਾ ਹੈ ਮੈਂ ਉੱਥੇ ਕੁਰਸੀ ਤੇ ਬਹਿ ਰੂੰਗਾ ਵਾਹ ਤੁਹਾਨੂੰ ਮੈਂ ਭਜਾਉਣਾ 4 ਚੱਕਰ ਲਵਾਉਣੇ ਨੇ ਨਾ ਵੇ ਭਰਾਵਾ ਤੂੰ ਮੇਰਾ ਗੁੱਡਾ ਮੋਢਾ ਤੋੜਨਾ ਤੁਹਾਨੂੰ ਪੁੱਤਰ ਭਜਾਉਣਾ ਹੈ ਮੈਂ 4 ਚੱਕਰ ਲਵਾਉਣੇ ਨੇ ਤੁਹਾਨੂੰ ਗਲੀ ਪੂਰੀ ਦੇ ਠੀਕ ਹੈ 4 ਚੱਕਰ ਬੇਬੇ ਨੂੰ ਅੱਜ ਲਵਾਉਣੇ ਨੇ ਇਨਸ਼ਾਅੱਲਾ ਅੱਜ 4 ਕੱਲ ਨੂੰ 6 ਪਰਸੋਂ ਨੂੰ 8 ਡੇਲੀ ਦੇ 2 ਚੱਕਰ ਇਜ਼ਾਫੀ ਇਹੋ ਜਿਹੇ ਜ਼ਾਲਮ ਪੁੱਤਰ ਵੀ ਨੇ ਇਹ ਵੇਖੋ ਇਹ ਆਲੂ ਗਈ ਭੈਂਸ ਪਾਣੀ ਏ ਨਹੀਂ ਬੇਬੇ ਆਲੂ ਕੀ ਆ ਜੇ ਕੰਮ ਹਾਂਜੀ ਤੇ ਬਾਬਾ ਜੀ ਸੈਰ ਸੂਰ ਕਰਕੇ ਠੀਕ ਹੈ ਤੁਹਾਡਾ ਭਰਾ ਆ ਗਿਆ ਸੀ ਵਾਕ ਕਰਕੇ ਮੈਂ ਨਹਾ ਧੋ ਕੇ ਆਇਆ ਫਰੈਸ਼ ਤੇ ਬੇਬੇ ਨੇ ਬਾਬਾ ਜੀ ਨਾਲ ਹੀ ਤੇਰਾ ਫਰੂਟ ਫਰਾਟ ਕਰ ਲਿਆ ਨਹੀਂ ਹੁਣ ਕੀ ਅਜੇ ਹੁਣ ਤੁਸੀਂ ਰੋਟੀ ਖਾ ਕੇ ਤੇ ਵਾਕ ਕਰਕੇ ਆਏ ਜੇ ਹੁਣ ਕਿੱਥੇ ਰੋਟੀ ਖਾਧੀ ਆ ਕਿੰਨਾ ਕੁ ਟਾਈਮ ਆ ਰੋਟੀ ਖਾ 12 ਵਜੇ ਚਲੇ ਕਿੱਥੇ 8 ਵਜੇ ਦੀ ਰੋਟੀ ਖਾਧੀ ਤੇ 12 ਨਹੀਂ ਹੁਣ ਅਜੇ ਵਾਕ ਕਰਕੇ ਆਏ ਆ ਤੇ ਹੁਣ ਤੁਸੀਂ ਜੂਸ ਦੇ ਜੱਗ ਧਰ ਲੈਣੇ ਨਾਲ ਹੀ ਤੇਰਾ ਕੀ ਖਿਆਲ ਹੈ ਵਾਕ ਕਰਕੇ એનર્ਜੀ ਨਹੀਂ ਘਟਦੀ ਤੇ એનર્ਜੀ ਘਟਾ ਕੇ ਤੇ ਬੰਦਾ ਥੋੜਾ ਫਿੱਟ ਹੁੰਦਾ એનર્ਜੀ ਘਟਾ ਕੇ ਤੇ ਹੁਣ ਤੁਸੀਂ એનર્ਜੀ ਵਧਾਉਣ ਵਾਲੇ ਕੰਮ ਕਰ ਰਹੇ ਹੋ ਸ਼ੁਰੂ ਹਾਂ ਹੁਣ ਸਾਰੀ ਰਾਤ ਨੀਂਦ ਕਿਵੇਂ ਆਉਣੀ ਆ ਹੁਣ ਭੋਰਾ ਪੀਵਾਂਗੇ ਜੂਸ ਠੰਡਾ ਹਨਾ ਮਿਸਕ ਕਰਕੇ ਦੇ ਵਿੱਚ ਰੀਓ ਤੇ ਬਿਸਕੁਟ ਫਿਰ ਮਿਕਸ ਕਰੋ ਨਾ ਮਿਸਕਰ ਦਲਵਾ ਮਾਰਨਾ ਇਹ ਗ੍ਰੇਵੀ ਜੀ ਬਣਾਓ ਇਹਦੀ ਗ੍ਰੇਵੀ ਜੀ ਬਣੇਗੀ ਲੈ ਗ੍ਰੇਵੀ ਜੀ ਬਣੇਗੀ ਤਾਂ ਬੜਾ ਮੈਂ ਕਹਿੰਦਾ ਬੋ ਕੇ ਖਾ ਲਈ ਨਾ ਵਿੱਚ ਰਗੜਨ ਤੇ ਉੱਤੇ ਸੰਗ ਚੜਨਗੇ ਨਹੀਂ ਵਿੱਚ ਰਗੜੇਗੇ ਨਾ ਜਦੋਂ ਵਿੱਚ ਬਿਸਕੁਟ ਮੈਂ ਕਹਿੰਦਾ ਐਡਾ ਟੈਟ ਫਲੇਵਰ ਆ ਨਾ ਖੀਰ ਹੀ ਬਣਨੀ ਆ ਜੂਸ ਥੋੜਾ ਬੰਨਾ ਵਾ ਨਵੀਂ ਗੱਲ ਕਰਦਾ ਕੋਈ ਨਾ ਕੋਈ ਇੱਕ ਤੇ ਭਾਈ ਭਵਾਨ ਆਪਣਾ ਦਬਕੇ ਬੜੇ ਮਾਰਦਾ ਭਾਈ ਭਵਾਨ ਠੀਕ ਕਰੋ ਜਿੱਦਾਂ ਦਿਲ ਕਰਦਾ ਕਰੋ ਔਰ ਆ ਹੁਣ ਥੋੜਾ ਸੰਗਣਾ ਬਣਨਾ ਵਾ ਕਰੋ ਭਵਾਨ ਜੀ ਬਾਬਾ ਜੀ ਨਹੀਂ ਸੌਂਦੇ ਕਿਸੇ ਦੀ ਕੇਲੇ ਦੋਲੂ ਕਰਕੇ ਸੁੱਟ ਦੇ ਵਿੱਚ ਹੁਣ ਦੂਧ ਸੇਬ ਛਿੱਲਣ ਤੇ ਲੱਗੇ ਹੋਏ ਨੇ ਹੈ ਇਹ ਮੈਨੂੰ ਇਹ ਤਾਂ ਦੱਸੋ ਪਹਿਲੇ ਨਿੱਕੇ ਹੁੰਦੇ ਕਿਹੜੇ ਕਰਦੇ ਸੀ ਜਦੋਂ ਬੇਬੇ ਜੂਸ ਬਣਾਉਣ ਵਾਸਤੇ ਸੇਬ ਛਿੱਲਦੀਆਂ ਸੀ ਹੈ ਤੇ ਬੇਬੇ ਨੇ ਬਾਬਾ ਜੀ ਆ ਕੇ ਜੂਸ ਬਣਾਉਣ ਲੱਗਾ ਤੇ ਪਿੱਛੋਂ ਛਿੱਲਣਾ ਵੇਖਣੀਆਂ ਸਾਫ਼ ਛਿੱਲਣਾ ਜਿਹੜੀਆਂ ਹੈ ਦੇ ਤੇਰੇ ਦੇ ਛਿੱਲਾ ਚੁੱਕ ਕੇ ਮੂੰਹ ਦੇ ਨਿਕਾਲ ਹੋ ਜਾਣੀਆਂ ਛਿੱਲਾ ਮਿੱਠੀਆਂ ਹੁੰਦੀਆਂ ਸੇਬਾਂ ਦੀਆਂ ਬਾਬਾ ਜੀ ਮੈਂ ਤਾਂ ਕਰਦਾ ਰਿਹਾ ਸਿੱਧੀ ਜਿਹੜੀ ਗੱਲ ਹੈ ਨਾ ਮੈਂ ਤੇ ਜਿੱਦਾਂ ਬੇਬੇ ਨੇ ਬਾਬਾ ਜੀ ਐ ਛਿੱਲਾ ਰੱਖ ਕੇ ਤੇ ਕਿਚਨ 'ਚ ਜਾਣਾ ਕਿਚਨ ਵੱਖਰਾ ਹੁੰਦਾ ਸੀ ਹੈ ਕਿਚਨ 'ਚ ਜਾਣਾ ਜਾ ਕੇ ਜੂਸ ਬਣਾਉਣ ਲੱਗਣਾ ਤੇ ਪਿੱਛੋਂ ਵੇਖਣਾ ਬਾਬਾ ਜੀ ਛਿੱਲਣਾ ਸਾਫ਼ ਆ
ਚੱਕੀ ਜਾਣੇ ਅੱਧੂ ਬੱਕਰੀ ਵਾਂਗੂ ਛਿਲਣਾ ਬੇਬੇ ਨੇ ਹੁਣ ਆ ਕੇ ਛਿਲਣਾ ਬੱਕਰੀ ਨੂੰ ਪਾ ਕੇ ਆਉਣੀਆਂ ਵੇਖਣਾ ਸੇਬਾਂ ਨੂੰ ਛਿਲਣਾ ਹੋਣੀਆਂ ਕੋਈ ਨਹੀਂ ਪਿੱਛੋਂ ਬੱਕਰੇ ਖਾ ਕੇ ਨੇ ਛਿੱਲਾ ਦਗੜ ਮਗੜ ਕਰ ਗਏ ਨੇ ਸਾਰੀਆਂ ਕਿਹੜੇ ਕਰਦੇ ਹੁੰਦੇ ਸੀ ਐਵੇਂ ਵੈਸੇ ਬੇਬੇ ਤੁਸੀਂ ਵੀ ਕਦੀ ਕੀਤਾ ਐਵੇਂ ਨਿੱਕੇ ਹੁੰਦੇ ਸੇਬ ਦਾ ਛਿਲਕਾ ਜਿਹੜਾ ਉਹ ਖਾਣਾ ਚਾਹੀਦਾ ਨਹੀਂ ਇਹ ਜੂਸ 'ਚ ਤੇ ਨਹੀਂ ਪੈਂਦਾ ਤੁਸੀਂ ਵੀ ਐਸੇ ਨਿੱਕੇ ਹੁੰਦੇ ਇੰਜ ਕਰਦੇ ਜੋ ਤੁਸੀਂ ਬਾਲ ਖਾ ਹੁੰਦੇ ਲਈਦਾ ਸੀ ਐਂ ਛਿੱਲਾ ਕਲੀਆਂ ਚੁੱਕ ਕੇ ਹਾਂ ਵਾਹ ਮੈਂ ਕਿਹਾ ਕਿ ਮੈਂ ਹੀ ਇਕੱਲਾ ਕਰਦਾ ਰਿਹਾ ਉਹ ਬਾਈ ਜੀ ਡੁਗੜੂ ਵੀ ਆਪਣੀ ਚੜ ਗਈ ਹੈ ਤੇ ਜੂਸ ਰਗੜਨ ਲੱਗ ਗਏ ਆਪਾਂ ਬੇਬੇ ਨੇ ਇਧਰ 5-7 ਅੰਬ ਘੁਮਾ ਦਿੱਤੇ ਨੇ ਛੇਛੀ ਦੀ ਇੱਧਰ ਵੀ ਘੁਮਾਤੇ ਨੇ ਉਧਰ ਵੀ ਘੁਮਾ ਛੜੇ ਨੇ ਨਾਲ ਹੀ ਇੱਕ ਤੇ ਸਮਝੋ ਬਾਹਰ ਹਾਏ ਕੋਈ 3 ਕੈਲਰੀ ਡਾਊਨ ਨਹੀਂ ਹੋਈ ਹੋਣੀਆਂ ਤੇ 400 ਕੈਲਰੀਆਂ ਵਧਾ ਲੀਆਂ ਨੇ ਇਹ ਤੇ ਘੱਟ ਨਾ ਕੰਮ ਇਹ ਕੰਮ ਘੱਟ ਇਹਦਾ ਬੋਸ ਇਹ ਕੈਲਰੀਆਂ ਘਟਣ ਦੀ ਬਜਾਏ ਕੈਲਰੀਆਂ ਘਟਣ ਦੀ ਬਜਾਏ ਕੈਲਰੀਆਂ ਵੱਧ ਰਹੀਆਂ ਨੇ ਅੱਗੇ ਵਾਮਸਾਰੀ ਕਹਿੰਦੀ ਬੇਬੇ ਨੂੰ ਵਰਜਿਸ਼ ਕਰਾਇਆ ਕਰੋ ਬੇਬੇ ਮੋਟੀ ਹੁੰਦੀ ਪੈਰਾਂ ਨਾਲ ਨਹੀਂ ਤੁਰਦੀ ਬੇਬੇ ਆਪਦੇ ਪੈਰਾਂ ਨਾਲ ਤੁਰਦੀ ਬੇਬੇ ਸਾਡੇ ਕੰਮ ਕਰਦੀ ਹੈ ਕਾਪਰ ਨਾਲ ਬੇਬੇ ਤਪ ਗਈ ਭਾਈ ਬੇਬੇ ਤਪ ਗਈ ਬੇਬੇ ਨੂੰ ਨਹੀਂ ਕਹਿਣਾ ਕੁਛ ਬਸ ਰਗੜਿਆ ਗਿਆ ਕਿ ਬਸ ਤੈਨੂੰ ਪਤਾ ਲੱਗਦਾ ਮੈਂ ਕਿਹੜਾ ਹੱਥਾਂ ਨਾਲ ਰਗੜਨ ਡਿਆ ਫਿਰ ਤੂੰ ਕਹਿਣਾ ਕੱਚਾ ਇੱਕ ਤੇ ਮਾਈਆਂ ਨਾ ਨੁਕਸ ਕੱਢਣੋਂ ਵੀ ਨਹੀਂ ਹਟਦੀਆਂ ਉਹਨਾਂ ਦੀਆਂ ਹੱਡੀਆਂ ਚੱਲਦੀਆਂ ਨਹੀਂ ਬਸ ਕਰਕੇ ਵੇਖ ਹੈ ਇੱਕ ਤੇ ਜੁਗਤਾਂ ਵੀ ਸਾਰੀਆਂ ਪਤਾ ਨਹੀਂ ਕਿੱਥੋਂ ਸਿੱਖੀਆਂ ਬੇਬੇ ਮੈਨੂੰ ਫੈਸਲਾਬਾਦ ਹੀ ਲੱਗਦੀ ਫੈਸਲਾਬਾਦ ਹੀ ਨਹੀਂ ਫੈਸਲਾਬਾਦ ਮੇਰੇ ਰਿਸ਼ਤੇਦਾਰ ਰਹਿੰਦੇ ਆ ਮੈਂ ਸੁਣ ਚੁਆ ਕਰਤਾ ਪਾਬੰਦ ਹੈ ਤੇ ਆ ਹੁਣ ਇਹਨੂੰ ਜਰਾ ਘੁਮਾਓ ਹਮਾਰਾ ਜਿਹਾ ਕੇਕ ਵੇਕ ਹਮਨੇ ਪੀ ਲਿਆ ਬੇਬੇ ਨੂੰ ਆਪਾਂ ਲਾਤਾ ਬਾਜੀ ਕੂੜਾ ਸ਼ੂੜਾ ਸਾਰਾ ਇਕੱਠਾ ਕਰਨ ਤੇ ਮੈਂ ਕਿਹਾ ਭਾਂਡੇ ਛਾਂਡੇ ਤੁਸੀਂ ਆਪਦੇ ਧੋ ਭਰਾ ਤੁਹਾਡਾ ਮਾਸ਼ਾਅੱਲਾ ਤੁਹਾਡੇ ਦੁਆਵਾਂ ਦਾ ਬਹੁਤ ਸ਼ੁਕਰੀਆ ਕਾਫੀ ਹੱਦ ਤੱਕ ਬਿਹਤਰ ਹੋਇਆ ਤੇ ਬਿਹਤਰ ਹੋਣ ਲੱਗ ਗਿਆ ਖੜੇ ਹੋ ਕੇ ਬਾਬਾ ਜੀ ਹੁਣ ਮੈਂ ਤੁਰਨ ਫਿਰਨ ਵੀ ਲੱਗ ਗਿਆ ਤੇ ਬੈਠ ਉੱਠਣ 'ਚ ਥੋੜਾ ਮਸਲਾ ਹੋ ਰਿਹਾ ਲੇਕਿਨ ਇਹ ਰਿਕਵਰੀ ਬਹੁਤ ਸਪੀਡ ਨਾਲ ਮੈਂ ਕਰਨਾ ਇੰਜ ਘੋੜੇ ਵਾਂਗੂ ਆ ਰਹੀ ਹੈ ਤੇ ਅੱਜ ਦਾ ਵਲੋਗ ਕਰਦੇ ਇੱਥੇ ਐਂਡ ਇਨਸ਼ਾਅੱਲਾ ਦੁਆਵਾਂ 'ਚ ਯਾਦ ਰੱਖੋ ਸਵੇਰ ਮਿਲਦੇ ਇੱਕ ਨਵੀਂ ਵੀਡੀਓ ਵਿੱਚ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅੱਲਾ ਹਾਫਿਜ਼ ਬਾਏ ਬਾਏ